ਇਹ ਜੋ ਲਫ਼ਜ਼ ਯੂਜ਼ ਕਰਦੇ ਨੇ the word terrorist ਮੈਂ ਪੁੱਛਣਾ ਚਾਹੁੰਦੀ ਹਾਂ whoever uses this word freely, do you understand what it means? Sikh Qaum is a minority. We have been the minority in India. We have been the minority here in America. ਚੁੱਪ ਚੁਪੀਤੇ ਇੱਕ ਬਿੱਲ ਆਉਂਦਾ ਆ ਸਿੱਖ ਜੈਨੋਸਾਈਡ ਦਾ ਕੀ ਤੁਹਾਡਾ ਉਸ ਨੂੰ ਲੈ ਕੇ ਪਲਾਨ ਸੀਗਾ ਵਾਈ ਯੂ kept it under wraps? But there was so much interference from the Indian government. ਉਹ 2 ਦਿਨ ਪਹਿਲਾਂ ਕੁਛ ਨਾ ਕੁਛ ਕਿਸੇ ਨੂੰ ਫੋਨ ਆ ਜਾਂਦਾ ਸੀ ਐਂਡ ਉਹ ਮਤਾ ਫੇਲ ਹੋ ਜਾਂਦੀ ਸੀ। ਤੁਸੀਂ ਪਹਿਲਾਂ ਲੌਬੀ ਕੀਤੇ ਸੀਗੇ ਬਾਕੀ ਅਸੈਂਬਲੀ ਮੈਂਬਰਸ ਨੂੰ? ਨਹੀਂ ਮੇਰੇ ਬੀਜੀ ਕਹਿੰਦੇ ਹੁੰਦੇ ਸੀ ਪੱਤਾ ਪੱਤਾ ਨਹੀਂ ਹਿਲਦਾ ਰੱਬ ਦੇ ਰਜ਼ਾ ਤੋਂ ਬਿਨਾਂ। ਐਂਡ ਦਿਸ was a moment that needed to happen because of what's happening now. ਜੇ ਇਹ ਮਤਾ ਪਾਸ ਨਾ ਹੁੰਦਾ ਤੇ ਜੋ ਹਾਲਾਤ ਅੱਜ ਪੈਦਾ ਹੋਏ ਨੇ ਆਈ ਵੰਡਰ ਕਿ ਕੀ ਹੋਣਾ ਸੀ ਸਾਡੇ ਕੌਮ ਦੀ। ਸਾਡੇ ਜੋ ਬੱਚੇ ਨੇ ਬਜ਼ੁਰਗ ਨੇ they're working in factories or truck drivers. We're producing the American economy. We're a hard-working community. In lafz jo loki use karde ne the word terrorist, I really have to ask, to samajh bhi hai ki matlab ki hunda ya? That is what's happening today. Hun minu bhi akhya ਉਹਨਾਂ ਨੇ Hindu America Foundation ਦੀ PAC ਨੇ questionnaire ਕੱਢੀ ਸੀ ਕਿ Dr. Bains is a terrorist sympathizer because of transnational repression. ਜਿਹੜਾ ਬਿੱਲ ਲਿਆਂਦਾ 3027 Transnational repression basically says a foreign government cannot influence on US soil. ਸਿੱਧੀ ਗੱਲ ਹੈ। ਤੁਹਾਡੇ ਗੁਆਂਢ ਦੇ ਵਿੱਚ ਹੀ ਆ ਸਟੇਟ ਸੈਨੇਟਰ ਐਨਾ ਕੈਬਰੇਲੋ, ਉਹ ਕਮੇਟੀ ਦੇ ਸੈਨੇਟ ਕਮੇਟੀ ਦੇ ਚੇਅਰ ਨੇ। ਉਹ ਕਹਿੰਦੇ ਵੀ ਜਨਰਲ ਫੰਡਸ ਇਹਦੇ ਵਿੱਚ $6 ਲੱਖ ਤੋਂ ਵੱਧ ਜਿਹੜਾ ਇਹਦੇ ਵਿੱਚ ਖਰਚਾ ਆਉਣਾ ਆ ਅੰਦਰ ਦੇ ਪੁੱਟ ਇਟ ਇਨ ਠੰਡੇ ਬਸਤੇ 'ਚ ਪਾ ਦਿੰਦੇ ਆ, ਸਸਪੈਂਸ ਫਾਈਲ 'ਚ ਕਰ ਦਿੰਦੇ ਆ। ਇਹ ਵੀ ਉਸ ਬਿੱਲ ਦੇ ਦੁਬਾਰਾ ਉਸ ਤੋਂ ਬਾਹਰ ਨਿਕਲਣ ਦੀ ਉਮੀਦ ਆ ਕਿ ਇਟਸ ਗੋਨ। So ਜਦੋਂ ਉਹਨਾਂ ਨੇ $6 ਲੱਖ ਦੀ ਆਖਿਆ ਸੀ nobody believed it because they passed so many bills with 600,000. So that was not an argument against it. Problem see, they said why are you taking the name of India? ਤੇ ਮੈਂ ਸਿੱਧਾ ਪੁੱਛਿਆ ਸੀ India belongs to so many different religions and languages and diversity. I don't have any opposition from any other. Why is it that you feel personally targeted? All it says is India. Daba ho raha hai, and the biggest reason is this Jaikara organized march. Because that bill had no votes. And everybody supported it. So if they're gonna turn to me and say Jasmeet Bains, you're a terrorist sympathizer, they're calling the entire California legislature a terrorist sympathizer. ਜਦੋਂ ਤੁਸੀਂ ਕਿਸੇ ਨੂੰ ਸਪੋਰਟ ਕਰਦੇ ਆ ਜਾਂ ਕਿਸੇ ਦੇ ਉਲਟ ਜਿਹੜਾ ਉਹ ਖੜਦੇ ਆ ਬਹੁਤ ਕੁਝ ਦੇਖਣ ਨੂੰ ਸੁਣਨ ਨੂੰ ਜਿਹੜਾ ਮਿਲਦਾ। ਤੁਹਾਡੇ ਜਿਹੜੇ ਆ ਆਫਿਸ ਦੇ ਵਿੱਚ ਆ ਕੇ ਤੁਹਾਨੂੰ ਧਮਕਾਇਆ ਗਿਆ ਆ। ਕੈਨ ਯੂ ਟੈਲ ਅਸ ਕੌਣ ਸੀਗੇ ਉਹ? ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਰਨਬੀਰ ਸਿੰਘ। ਅੱਜ ਮੇਰੇ ਨਾਲ ਡਲੀਨੋ ਤੋਂ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਬੈਂਸ ਜੁੜੇ ਆ। ਡਾਕਟਰ ਜਸਮੀਤ ਬੈਂਸ ਪਹਿਲੇ ਪੰਜਾਬੀ ਸਿੱਖ ਅਮਰੀਕਨ ਨੇ ਜੋ ਕਿ ਕੈਲੀਫੋਰਨੀਆ ਦੀ ਅਸੈਂਬਲੀ ਤੱਕ ਪਹੁੰਚੇ ਨੇ, ਚੁਣੇ ਗਏ ਸੀ 2 ਸਾਲ ਪਹਿਲਾਂ। ਉਹਨਾਂ ਦੇ ਦੁਆਰਾ ਬਹੁਤ ਜਿਹੜੇ ਅਜਿਹੇ ਕਾਰਜ ਕੀਤੇ ਗਏ ਆ ਜਿੱਥੇ ਉਹਨਾਂ ਨੇ ਲੋਕਲ ਆਪਣੇ ਇਲਾਕੇ ਦੇ ਲਈ ਕੰਮ ਕੀਤੇ। ਉੱਥੇ ਸਿੱਖ ਹੁੰਦਿਆਂ ਹੋਇਆਂ ਉਹਨਾਂ ਨੇ ਸਿੱਖਾਂ ਦੇ ਨਾਲ ਸੰਬੰਧਿਤ ਬਹੁਤ ਸਾਰੇ ਮਤੇ ਲਿਆਂਦੇ, ਚਾਹੇ ਉਹ ਸਿੱਖ ਜੈਨੋਸਾਈਡ ਦਾ ਮਤਾ ਹੋਵੇ, ਚਾਹੇ ਨਕੋਦਰ ਕਾਂਡ ਨੂੰ ਲੈ ਕੇ ਮਤਾ ਹੋਵੇ। ਤਾਂ ਹੁਣ ਰੀਸੈਂਟਲੀ ਜਿਹੜਾ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦਾ ਜਿਹੜਾ ਇੱਕ ਬਿੱਲ ਲਿਆਂਦਾ ਸੀ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕੀ ਕੁਝ ਹੋਰ ਚੱਲ ਰਿਹਾ ਹੈ, ਕੀ ਉਹਨਾਂ ਦੇ ਵਿਚਾਰ ਨੇ। ਡਾਕਟਰ ਬੈਂਸ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਆਈ ਥਿੰਕ ਚੁਣੇ ਜਾਣ ਤੋਂ ਬਾਅਦ ਪਹਿਲੀ ਦੀ ਆਪਾਂ ਜਿਹੜੀ ਉਹ ਗੱਲਬਾਤ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਵਧਾਈਆਂ। ਆਈ ਨੋ ਪਰ ਹੁਣ ਕੈਂਪੇਨ ਨਾਲ ਹੀ ਦੂਜਾ ਵੀ ਸ਼ੁਰੂ ਆ ਤੇ ਉਹਦੇ ਲਈ ਗੁੱਡ ਲੱਕ ਆ। ਉਹਦੇ ਬਾਰੇ ਥੋੜ੍ਹਾ ਦੱਸ ਦਿਓ ਕਿੱਦਾਂ ਚੱਲ ਰਿਹਾ ਹੈ।
You know, everything's going good. I have ਇੱਕ opponent ਆ ਪਰ ਉਹ ਬਹੁਤੇ ਕੁਝ ਕਹਿੰਦੇ ਨਹੀਂ ਉਹਨੇ ਰਿਪੋਰਟਰ ਨੇ ਪੁੱਛਿਆ ਸੀ ਕਿ what do you have to say about Dr. Baines ਕਹਿੰਦੇ I have nothing bad to say so ਮੈਂ ਕਿਹਾ ਬੜੇ ਡਰੇ ਪਏ ਨੇ ਪਤਾ ਨਹੀਂ ਕੀ ਹੋਇਆ ਨਹੀਂ ਦੇਖੋ ਇਦਾਂ ਡਾਕਟਰ ਬੈਂਸ ਵੀ 2 ਸਾਲਾਂ 'ਚ ਜਿਹੜੀ ਕਾਰਜਕਾਰੀ ਰਹੀ ਆ ਯੂਨੀਵਰਸਿਟੀ ਲੈ ਕੇ ਆਉਣੀ ਇਲਾਕੇ 'ਚ ਬਾਕੀ ਕਮਿਊਨਿਟੀ ਦੇ ਇਸ਼ੂ ਚੱਕਣੇ ਜਦ ਆਇਲ ਦੇ ਉਲਟ ਤੁਹਾਡੀ ਪਾਰਟੀ ਸੀਗੀ ਤੁਸੀਂ ਇੱਥੋਂ ਦੀਆਂ ਲੋਕਲ ਜੌਬਸ ਨੂੰ ਦੇਖਦੇ ਹੋਏ ਇੱਥੇ ਲੋਕਲ ਦੀ ਲੋਕਾਂ ਦੀ ਮੰਗ ਕਰਦੇ ਹੋਏ ਆਪਣੀ ਪਾਰਟੀ ਦੇ ਬਰਾਬਰ ਵੀ ਖੜੇ ਸੋ ਇਸ ਲਈ ਲੋਕਾਂ ਦਾ ਬਣਦਾ ਹੈ ਵੀ ਉਹ ਸਮਰਥਨ ਕਰਨ ਤੇ ਬਾਕੀ ਜਿੰਨੇ ਵੀ ਸਾਡੇ ਸੁਣਨ ਵਾਲੇ ਆ ਦੇਖਣ ਵਾਲੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਡਲੀਨੋ ਦੇ ਵਿੱਚ ਹੁਣ 5 ਨਵੰਬਰ ਨੂੰ ਵੋਟਾਂ ਵੀ ਆਉਣੀਆਂ ਆ ਤੇ ਆਪਣੀ ਬੈਲਟ ਤੁਹਾਡੇ ਸਾਰਿਆਂ ਦੇ ਘਰੇ ਪਹੁੰਚ ਗਈ ਹੋਣੀ ਆ ਤੇ ਡਾਕਟਰ ਬੈਂਸ ਨੂੰ ਜਿਹੜੀ ਆ ਜਸਮੀਤ ਕੌਰ ਬੈਂਸ ਡਾਕਟਰ ਜਸਮੀਤ ਕੌਰ ਬੈਂਸ ਲਿਖਿਆ ਹੋਊਗਾ ਤੁਹਾਡੀ ਬੈਲਟ ਤੇ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਵੀ ਜ਼ਰੂਰ ਕਰਿਓ ਸੋ ਡਾਕਟਰ ਬੈਂਸ ਆਪਾਂ ਸਿੱਖ ਇਸ਼ੂਜ਼ ਦੀ ਜਿਹੜੀ ਉਹ ਗੱਲ ਕਰਦੇ ਹਾਂ ਚੁੱਪ ਚੁਪੀਤੇ ਇੱਕ ਬਿੱਲ ਆਉਂਦਾ ਆ ਸਿੱਖ ਜੈਨੋਸਾਈਡ ਦਾ ਕਿਸੇ ਨੂੰ ਨਹੀਂ ਸੀ ਪਤਾ ਅਚਨਚੇਤੇ ਜਦੋਂ ਪਾਸ ਹੁੰਦਾ ਫਿਰ ਪਤਾ ਲੱਗਦਾ ਹੈ ਸੋ ਕੀ ਤੁਹਾਡਾ ਉਸ ਨੂੰ ਲੈ ਕੇ ਪਲਾਨ ਸੀਗਾ ਵਾਈ ਯੂ ਕੈਪਟ ਇਟ ਅੰਡਰ ਰੈਪਸ You know, so 2015 ਨੂੰ ਉਹਨਾਂ ਨੇ ਕੋਸ਼ਿਸ਼ ਕੀਤੀ ਸੀ and people know that, you know, Fresno Council 'ਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਨਸਲ ਖੁਸ਼ੀ ਦਾ ਮਤਾ ਪਾਸ ਹੁੰਦਾ but there was so much interference from the Indian government ਉਹ 2 ਦਿਨ ਪਹਿਲਾਂ ਕੁਛ ਨਾ ਕੁਛ ਕਿਸੇ ਨੂੰ ਫੋਨ ਆ ਜਾਂਦਾ ਸੀ and ਉਹ ਮਤਾ ਫੇਲ ਹੋ ਜਾਂਦੀ ਸੀ so ਉਹ ਹਿਸਟਰੀ ਜਾਣ ਕੇ I made sure that this time we did it fast and we're going to celebrate after the mata gets passed so ਕਿਸੇ ਨੂੰ ਪਤਾ ਨਹੀਂ ਸੀ ਮੈਂ ਡੈਡ ਨੂੰ ਦੱਸਿਆ ਸੀ ਤੇ ਡੈਡ ਆਏ ਨਹੀਂ ਸੀ ਉੱਥੇ ਜਦੋਂ ਮੈਂ ਪਹਿਲੀ ਵਾਰ ਮਤਾ ਪਾਸ ਕਰਾਇਆ ਸੀ ਅਸੈਂਬਲੀ ਤੋਂ ਮੈਂ ਡੈਡ ਨੂੰ ਫੋਨ ਕੀਤਾ ਕਿ I'm going to do it today and ਡੈਡ ਕਹਿੰਦੇ you know ਅਰਦਾਸ ਕਰਕੇ ਜਾਇਓ and that's what I did and ਉੱਥੇ ਪਾਸ ਹੋ ਮੈਨੂੰ I didn't know ਕਿ ਪਾਸ ਹੋਣ ਲੱਗੀ ਸੀ ਨਹੀਂ ਹੋਣ ਲੱਗੀ ਸੀ ਮੈਨੂੰ ਬਸ ਇਹ ਪਤਾ ਸੀ ਕਿ I had to do this ਤੁਸੀਂ ਪਹਿਲਾਂ ਲੌਬੀ ਕੀਤੇ ਸੀਗੇ ਬਾਕੀ ਅਸੈਂਬਲੀ ਮੈਂਬਰਸ ਨੂੰ ਨਹੀਂ ਇਟ ਵਾਸ ਲਾਈਕ ਇਨਸਟੈਂਟੇਨੀਅਸ ਉਹਨਾਂ ਨੂੰ ਵੀ ਨਹੀਂ ਪਤਾ ਸੀ ਮੈਂ ਇੰਟਰੋਡਿਊਸ ਕੀਤੀ ਸੀ ਤੇ 2 ਹਫ਼ਤਿਆਂ ਨੂੰ I had it done and ਨਾ ਮੈਂ ਬਹੁਤੇ ਲੋਕਾਂ ਨੂੰ ਦੱਸਿਆ ਸੀ ਕਿਉਂਕਿ the problem is there's so much interference of Indian government ਕਿ ਪਤਾ and ਮੈਂ ਨਵੀਂ ਆਈ ਹੋਈ ਸੀ ਮੈਨੂੰ ਪਤਾ ਨਹੀਂ ਸੀ ਕਿ ਕੌਣ ਕਿੱਥੇ ਆ what is going on so ਮੈਂ ਬਸ ਰੱਬ ਨਾਲ ਗੱਲ ਕਰਕੇ ਤੇ ਮੈਂ ਕਰਤਾ and ਮੈਂ ਉਸ ਸਵੇਰੇ ਅਰਦਾਸ ਕਰਕੇ ਗਈ ਸੀ ਕਿ God this is our moment in history ਜੋ ਵੀ problem is ਕਿ ਜੋ ਵੀ ਹੁੰਦਾ ਆ whatever happens at the end ਉਹ ਰੱਬ ਦੀ ਰਜ਼ਾ ਆ so ਜੇ ਨਾ ਪਾਸ ਹੁੰਦੀ ਜੇ ਪਾਸ ਹੁੰਦੀ it wasn't the end result I was focused on it's the awareness ਜੋ ਵੀ ਹੁੰਦਾ ਮੇਰੇ ਬੀਜੀ ਕਹਿੰਦੇ ਹੁੰਦੇ ਸੀ ਪੱਤਾ ਪੱਤਾ ਨਹੀਂ ਹਿਲਦਾ ਰੱਬ ਦੇ ਰਜ਼ਾ ਤੋਂ ਬਿਨਾਂ and this was a moment that needed to happen because of what's happening now ਜੇ ਇਹ ਮਤਾ ਪਾਸ ਨਾ ਹੁੰਦਾ ਤੇ ਜੋ ਹਾਲਾਤ ਅੱਜ ਪੈਦਾ ਹੋਏ ਨੇ I wonder ਕਿ ਕੀ ਹੋਣਾ ਸੀ ਸਾਡੇ ਕੌਮ ਦੀ ਜਦੋਂ ਮੈਂ transnational repression bill ਲੈ ਕੇ I think now people are realizing what's that is ਜਦੋਂ ਉਹਦਾ caste bill ਦਾ ਲੜਾਈ ਹੋਈ ਸੀ there was a lot of Aisha Wahab that she had to wear a bulletproof vest there was attacks on her calling her a terrorist ਇਹ ਜੋ lafz use ਕਰਦੇ ਨੇ the word terrorist ਮੈਂ ਪੁੱਛਣਾ ਚਾਹੁੰਦੀ ਹਾਂ whoever uses this word freely, do you understand what it means? Sikh Qaum is a minority. We have been the minority in India. We have been the minority here in America. Sadde jo bacche ne, buzurg ne, they're working in factories or truck drivers. We're producing the American economy. We're a hard-working community. ਇਹ ਲਫ਼ਜ਼ ਜੋ ਲੋਕੀ ਯੂਜ਼ ਕਰਦੇ ਨੇ the word terrorist I really have to ask ਤੁਹਾਨੂੰ ਸਮਝ ਵੀ ਹੈ ਕਿ ਇਹ ਮਤਲਬ ਕੀ ਹੁੰਦਾ ਆ and if you look in history whenever there's been any freedom fighter ਉਹਨੂੰ ਹਮੇਸ਼ਾ ਇਹੀ ਲਫ਼ਜ਼ ਯੂਜ਼ ਕਰਦੇ they're a terrorist so the question is in history whenever there's been a government
that wants to silence koi आवाज nu silence karna chahte ne, they always label them terrorist. ਧੱਬਾ ਲਾ ਦਿੰਦੇ ਉੱਤੇ ਹਮੇਸ਼ਾ ਇਹ ਅਫਰੀਕਾ 'ਚ ਵੀ ਹੋਈ ਸੀ ਜਦੋਂ ਸਲੇਵਰੀ ਦੇ ਵਿਰੁੱਧ ਉਹਨਾਂ ਨੇ ਲੜਾਈ ਕੀਤੀ ਸੀ ਉਹਨਾਂ ਨੂੰ ਟੈਰਰਿਸਟ ਆਖਿਆ ਗਿਆ ਸੀ ਇੱਥੇ ਇਨ ਅਮਰੀਕਾ ਜਦੋਂ ਵੀ ਸਿਵਲ ਵਾਰ ਵਟਐਵਰ ਵਾਰ ਜੋ ਵੀ ਇਨਸਾਫ ਦੀ ਆਵਾਜ਼ ਚੱਕਦੇ ਹੁੰਦੇ ਸੀ ਉਹਨਾਂ ਨੂੰ ਹਮੇਸ਼ਾ ਸਿੱਧਾ ਟੈਰਰਿਸਟ ਆਖਦੇ ਹੁੰਦੇ ਸੀ So really that is what's happening today. ਹੁਣ ਮੈਨੂੰ ਵੀ ਆਖਿਆ ਉਹਨਾਂ ਨੇ ਹਿੰਦੂ ਅਮਰੀਕਾ ਫਾਊਂਡੇਸ਼ਨ ਦੀ ਪੈਕ ਨੇ ਕੁਐਸਚਨਰ ਕੱਢੀ ਸੀ ਕਿ ਡਾਕਟਰ ਬੇਨਸ ਇਜ਼ a terrorist sympathizer because of transnational repression. ਜਿਹੜਾ ਬਿੱਲ ਲਿਆਂਦਾ 3027 Transnational repression basically says a foreign government cannot influence on US soil. ਸਿੱਧੀ ਗੱਲ ਸਿੱਧੀ ਗੱਲ ਹੈ ਇਹ ਤਾਂ ਅਮਰੀਕਨ ਸੋਵਰਨਿਟੀ ਦੀ ਗੱਲ ਆ It's a basic right on our US Constitution. We have the right for liberty, pursuit of happiness. This is our right. Jo bhi immigrant comes to America, it is the right of America to protect their freedom of speech. Baba o jo bhi kehve. So ਉਹਨੂੰ ਹੱਕ ਆ ਉਹਨਾਂ ਨੂੰ terrorist ਕਿਉਂ ਆਖਣਾ ਹੈ ਸੋ ਤੁਹਾਨੂੰ ਕਾਫੀ ਜ਼ਿਆਦਾ ਇਸ ਜਿਹੜੇ ਸ਼ਬਦ ਤੋਂ ਤੁਸੀਂ ਲੱਗਦਾ ਵੀ ਜਿੱਦਾਂ you take it personal, it hurts you more. It's not for me. It's throughout history they have been called. Anytime there's Harriet Tubman. Harriet Tubman fought for the rights of freeing slaves. She was called a terrorist. Hun ithon da we're standing in Delano. Ithe movement shuru hoya si Cesar Chavez, Dolores Huerta. They called them terrorists too at that time. We're standing right here in Delano. So every person jo vi insaf da awaaz chukta hai onu history ch ਉਹਨਾਂ ਨੂੰ ਹਮੇਸ਼ਾ terrorist ਆਖਿਆ but they are judged differently during the after that time, you know. ਜਿਹੜੇ ਧੱਬੇ ਲਾਉਣ ਵਾਲੇ ਆ ਤੇ ਜਿਨ੍ਹਾਂ ਨੇ ਅਸਲ 'ਚ ਆਜ਼ਾਦੀ ਦੇ ਲਈ ਲੋਕਾਂ ਦੇ ਲਈ ਖੜੇ ਆ ਉਹਨਾਂ ਨੂੰ ਇਤਿਹਾਸ ਹੋਰ ਤਰੀਕੇ ਨਾਲ ਜਿਹੜਾ ਯਾਦ ਕਰਦਾ ਹੁਣ ਆਪਾਂ ਗੱਲ ਕਰਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਜਿਹੜੇ ਇਸ ਬਿੱਲ ਨੂੰ ਲੈ ਕੇ ਤੁਸੀਂ ਬਿੱਲ ਲਿਆਂਦਾ ਯੂਨੈਨਿਮਸਲੀ ਪਾਸ ਹੁੰਦਾ ਆ ਉਹ ਅਸੈਂਬਲੀ 'ਚ ਨਾਟ ਸਿੰਗਲ ਆਪੋਜੀਸ਼ਨ ਵੋਟ ਉਸ ਤੋਂ ਬਾਅਦ ਦੇ ਵਿੱਚ ਜਦ ਇਹ ਕਮੇਟੀ 'ਚ ਜਾਂਦਾ ਆ ਤੁਹਾਡੇ ਗੁਆਂਢ ਦੇ ਵਿੱਚ ਹੀ ਆ ਸਟੇਟ ਸੈਨੇਟਰ ਐਨਾ ਕੈਬਰੇਲੋ ਉਹ ਕਮੇਟੀ ਦੇ ਸੈਨੇਟ ਕਮੇਟੀ ਦੇ ਚੇਅਰ ਨੇ ਉਹ ਕਹਿੰਦੇ ਵੀ ਜਨਰਲ ਫੰਡਸ ਇਹਦੇ ਵਿੱਚ $6 ਲੱਖ ਤੋਂ ਵੱਧ ਜਿਹੜਾ ਇਹਦੇ ਵਿੱਚ ਖਰਚਾ ਆਉਣਾ ਆ ਇਹਦੇ ਤੇ ਪੁੱਟ ਇਟ ਇਨ ਠੰਡੇ ਬਸਤੇ 'ਚ ਪਾ ਦਿੰਦੇ ਆ ਸਸਪੈਂਸ ਫਾਈਲ 'ਚ ਕਰ ਦਿੰਦੇ ਆ ਕੈਨ ਯੂ ਟੈਲ ਅਸ ਜਾਂ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਦੱਸੋ ਕਿ ਅਜੇ ਵੀ ਉਸ ਬਿੱਲ ਦੇ ਦੁਬਾਰਾ ਉਸ ਤੋਂ ਬਾਹਰ ਨਿਕਲਣ ਦੀ ਉਮੀਦ ਆ ਕਿ ਇਟਸ ਗੋਨ So ਜਦੋਂ ਉਹਨਾਂ ਨੇ $6 ਲੱਖ ਦੀ ਆਖਿਆ ਸੀ nobody believed it because they passed so many bills with 600,000 so that was not an argument against it ਸਭ ਨੂੰ ਪਤਾ ਆ that it was killed on purpose and the reality is yes there will be you know and I can't speak to it right now but I can tell you this that there is definite support within the Democratic caucus. There is definite support. And the one thing is, the biggest thing that happened was the transnational repression bill failed. I called Adam Schiff right away. And, you know, he's a congressman. He's running for our state senate. Te saare nu benti hai zarur unna nu vote payo because at that time he stood with me. ਤੇ ਉਹਨਾਂ ਨੇ ਆਖਿਆ you know what Jasmeet if they call you a terrorist they're going to call me a terrorist too ਕਿਉਂਕਿ ਉਹਨਾਂ ਨੇ because he introduced the exact same bill and ਜੋ ਉਹਨਾਂ ਦੀ ਇਹ problem ਸੀ they said why are you taking the name of India ਤੇ ਮੈਂ ਸਿੱਧਾ ਪੁੱਛਿਆ ਸੀ India belongs to so many different religions and languages and diversity I don't have any opposition from any other. Why is it that you feel personally targeted? All it says is India. There's no answer to that. So if we have our congressman that is bringing it at a federal level, his phone call to me, Jasmeet, don't get upset. We're going to take this fight higher. And that is what it means to have representation. Je main oh election na jitti if I was not here kinne awaaz uthani si
ਕਿਸਨੇ ਉਹਨਾਂ ਐਡਮ ਸ਼ਿਫ ਨੂੰ ਫੋਨ ਕਰਕੇ ਦੱਸਣਾ ਸੀ ਕਿ ਕੀ ਹੋ ਰਿਹਾ ਹੈ and when he introduced it they're saying the same things about him they're saying he's a terrorist too wow state congressman is soon it just one organization ਜਾਂ ਕੋਈ ਹੋਰ ਵੀ organization ਹੈ HAF ਤੋਂ ਇਲਾਵਾ ਵੀ ਆ HAF ਤੇ ਸਭ ਨੂੰ ਪਤਾ ਹੈ everybody knows but there's a lot more but calling now they're in trouble because they called anybody that supported this bill a terrorist. Well, guess what? That bill had unanimous bipartisan support in the assembly. So are you calling the entire California legislature sympathizer with terrorists? That's a very big thing to say. And not just that one, Adam Schiff. But Adam Schiff is a congressman. He's soon to be our state senator, our federal senator. And that is a lot of influence. And federal senators, only 2 for California. He's going for Dianne Feinstein's position. That is a lot of power. So now, all of a sudden, it's they're a terrorist too. Now, if you saw the reports, they even said that the Fresno mayor is a terrorist. This is terrorist. So back to my original thing, terrorist. It's being used so much so loosely that it doesn't mean anything anymore. That's what's happening. ਸੋ ਡਾਕਟਰ ਬੈਂਸ ਹੁਣ ਜਦੋਂ ਸੈਕਰਾਮੈਂਟੋ ਬੀ ਦੀ ਰਿਪੋਰਟ ਬਾਹਰ ਆਈ ਆ ਵੀ ਕਿਸ ਤਰੀਕੇ ਦੇ ਨਾਲ ਇੱਕ COHNA ਕਰਕੇ ਸੀਗੀ ਕੋਲੀਸ਼ਨ ਆਫ ਹਿੰਦੂਜ਼ ਇਨ ਨਾਰਥ ਅਮਰੀਕਾ ਆਈ ਗੈਸ ਤੇ ਇੱਕ ਜਿਹੜੀ ਹਿੰਦੂ ਜਿਹੜੀ ਅਮਰੀਕਨ ਫਾਊਂਡੇਸ਼ਨ ਆ ਉਹਦੇ ਵਿੱਚ ਰਿਪੋਰਟ ਸਾਹਮਣੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਇਲੈਕਟਿਡ ਅਫੀਸ਼ੀਅਲਸ ਲਾ ਇਨਫੋਰਸਮੈਂਟ ਅਫੀਸ਼ੀਅਲਸ ਨੂੰ ਮਿਲ ਰਹੇ ਆ ਸਿੱਖਾਂ ਦੇ ਉਲਟ ਬੋਲ ਰਹੇ ਸਿੱਖਾਂ ਦੇ ਗੁਰੂ ਘਰਾਂ ਬਾਰੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਝੂਠ ਬੋਲ ਰਹੇ ਆ ਡੂ ਯੂ ਥਿੰਕ ਜਦੋਂ ਅਗਲੀ ਵਾਰ ਬਿੱਲ ਆਊਗਾ ਐਨਾ ਕਬਰੈਲੋ ਤੇ ਹੋਰ ਉੱਦਾਂ ਦੇ ਜਿਹੜੇ ਸੈਨੇਟਰਸ ਜਾਂ ਅਸੈਂਬਲੀ ਮੈਂਬਰ ਹੋਣਗੇ ਉਹਨਾਂ ਦੇ ਉੱਤੇ ਦਬਾਅ ਹੋਊਗਾ ਵੀ this really is transnational repression? Daba ho raha hai, and the biggest reason is this Jaikara organized march. Because my colleagues are hearing about the march. And already I'm getting calls, Jasmeet, what is this march? How can we help? How can we be there? Good. And I told them, I said, this is the transnational repression. This is the 84 genocide. Tell people that you have strongly supported the 84 genocide resolution. Tell people that you voted yes on the transnational repression bill. That bill had no votes. Exactly. And everybody supported it. So if they're going to turn to me and say Jasmeet Bains, you're a terrorist sympathizer, they're calling the entire California legislature a terrorist sympathizer. That is what it means to have representation. Aj main khadiyan utthe like a solid rock. And I am not going to move because I am proud to be Sikh. I am proud of my community. I work on a lot of different things. Mera pesha, I'm a doctor. I work on addiction med. I work on disaster and fire. Siga, I was deployed out to did a San Bernardino fire sea. I provided all the medical services there. So main pura 10 din utthe sigi. I was deployed out there. I provide all the services to firefighters, law enforcement. I was the medical unit lead. So mera jo profession hai, jiri seva diya as a doctor, I've been doing non-stop. And the community sees the work I do. When last night I was honored at the Bakersfield Law Enforcement, Kern County Law Enforcement Association. They did a huge video on my work with law enforcement. So when this transnational repression bill came out, our sheriff, Donnie Youngblood, gave a quote that I strongly support this bill. Not just that, Jiri Meri transnational repression the bill, see, it was heavily supported by law enforcement. Exactly. Sheriffs, law enforcement, DAs, everybody. So if you're going to say that this bill is supported by terrorist sympathizers, you're calling the entire California legislature a terrorist, you're calling all of law enforcement terrorists. Please take a step back and listen to the words that are coming out of your mouth, because it is absolutely making you look ridiculous. ਸੋ ਬਿਲਕੁਲ ਸੋ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੈ ਇਸ ਟਾਈਮ ਆਈ ਥਿੰਕ ਜਸਮੀਤ ਕੌਰ ਬੈਂਸ ਜੀ ਵੀ ਇਹ ਸਭ ਤੋਂ ਅਹਿਮ ਮੁੱਦਾ ਆ ਸਿੱਖਾਂ ਦੇ ਲਈ ਵੀ ਅਮਰੀਕਨ ਸੋਵਰਨਿਟੀ ਨੂੰ ਲੈ ਕੇ ਵੀ ਅਮਰੀਕਨ
ਡ੍ਰੀਮ ਨੂੰ ਲੈ ਕੇ ਵੀ, ਕਿਉਂਕਿ ਬਹੁਤ ਸਾਰੇ ਲੋਕ ਆਉਂਦੇ ਆ ਇਸੇ ਲਈ ਵੀ ਇੱਥੇ ਫਰੀडम ਆਫ ਸਪੀਚ ਆ, ਫਰੀडम ਆਫ ਐਕਸਪ੍ਰੈਸ਼ਨ ਆ, ਤੁਸੀਂ ਕਹਿ ਹੋ ਸਕਦੇ ਆ। ਉੱਥੋਂ ਹੁਣ ਆ ਕੇ ਡਰਾਉਣ ਰਹੇ ਆ, ਧਮਕਾ ਰਹੇ ਆ, ਜੋ ਕਿ ਪਹਿਲਾਂ ਵੀ ਕਰਦੇ ਸੀ, ਪਰ ਹੁਣ ਇਹਨਾਂ ਦਾ ਜਿਹੜਾ ਚਿਹਰਾ ਆ ਉਹ ਨੰਗਾ ਜਿਹੜਾ ਉਹ ਹੁੰਦਾ ਜਾ ਰਿਹਾ ਆ। ਲਿਟਲ ਔਨ ਦ ਲਾਈਟਰ ਨੋਟ, ਥੋੜ੍ਹਾ ਜਿਹਾ ਮੈਂ ਸਟੈਪ ਬੈਕ ਕਰਦਾ ਆ। ਜਦੋਂ ਹੁਣ ਤੁਸੀਂ ਪਹਿਲੀ ਵਾਰ ਚੁਣ ਕੇ ਗਏ ਸੀਗੇ ਅਸੈਂਬਲੀ ਦੇ ਵਿੱਚ, what was the feelings like butterflies ਸੀਗੇ, did you know what to do, ਕੀ ਸੀਗਾ? You know, मैं doctor, मैं politics कदी आई नहीं. I've never thought about politics. I've been studying my entire life to be a doctor. But मैं ਇੱਥੇ ਹੀ ਸੀਗੀ down the road क्योंकि my election night party was here in Delano. And my dad sige, mom sige, my brother, sister, everyone's there, and we saw the election results, and I looked at it. That I didn't realize, because primary it was very tough. It was all, I was behind 200 votes, and the election result I was at 61%, and I didn't realize. I was like, "मैं सोचा maybe I'll win by a little bit," but I didn't know. But to win an election by 61%. That shows how strong and how loved I am by this community because I'm their doctor. And then when we had somebody, there's Andre Gonzalez from the city council that decided to run against me. He didn't last 3 months. The community would not support him because the reality is people see the work that I'm doing. Not just that, people don't want politicians. Oh, ehi puchte ne ke politics ਲਈ ਤੁਸੀਂ ਜਾ ਰਹੇ ਹੋ ਜਾਂ are you trying to use your skills as a doctor? ਹੁਣ fentanyl ਦੇ ਬਾਰੇ, I'm an addiction specialist. ਉਹਦਾ ਪੂਰਾ ਮੈਂ ਕੰਮ ਕੀਤਾ ਆ. We're getting a medical school here. I opened up a police department in Wasco, a brand new police department for safety and security. There's so many different things to what I do. I'm not just one lane. I'm in a lot of different things, but at the end, I'm not. As a assembly member, you have your plate full. So ਸਭ ਕੁਝ ਬਹੁਤ ਕੁਝ ਚੱਲ ਰਿਹਾ ਹੈ. So much work, but it is an honor, a big honor. There are challenges too. ਜਦੋਂ ਤੁਸੀਂ assembly member ਬਣਦੇ ਆ, ਜਦੋਂ ਤੁਸੀਂ ਕਿਸੇ ਨੂੰ ਸਪੋਰਟ ਕਰਦੇ ਆ ਜਾਂ ਕਿਸੇ ਦੇ ਉਲਟ ਜਿਹੜਾ ਉਹ ਖੜਦੇ ਆ, ਬਹੁਤ ਕੁਝ ਦੇਖਣ ਨੂੰ ਸੁਣਨ ਨੂੰ ਜਿਹੜਾ ਮਿਲਦਾ। ਆਪਾਂ ਨੂੰ ਇਨਸੀਡੈਂਟ ਯਾਦ ਆ ਜਦੋਂ ਰਿਪੋਰਟਸ ਆਈਆਂ ਸੀਗੀਆਂ ਵੀ ਤੁਹਾਡੇ ਜਿਹੜੇ ਆ ਆਫਿਸ ਦੇ ਵਿੱਚ ਆ ਕੇ ਤੁਹਾਨੂੰ ਧਮਕਾਇਆ ਗਿਆ ਆ। ਕੈਨ ਯੂ ਐਲੈਬੋਰੇਟ, ਥੋੜਾ ਦੱਸ ਸਕਦੇ ਕੀ ਹੋਇਆ ਸੀ? I didn't expect it. There was a comment made that Sikhan di jo Sikhs were, ਉਹਨਾਂ ਦੀ ਸ਼ੁਰੂਆਤ was just to protect Hindus. ਤੇ ਹੁਣ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਗੀ ਦੁਨੀਆ 'ਚ। ਵਾਓ। ਤੇ ਮੈਂ ਜਦੋਂ ਸੁਣਿਆ ਸੀ, I immediately said, this is wrong. I am offended. Sikh people have protected everyone. That's where our religion started. ਖਾਲਸੇ ਨੇ ਹਰ ਇੱਕ ਦੀ ਰੱਖਿਆ Hard ਕੀਤੀ। no. We've protected everyone. And we're going to continue protecting. Sadi jo upbringing, it's everybody is equal. There is no high, low. Hun caste di jo gal hundi, oh te sade term hai hi nahi ki. We don't believe in it. Everybody is, hun jo langar khande ne, everybody sits on the floor. That is our upbringing. Everybody is equal. So sanu lafaz hi nahi pata lagda. What does it mean to be higher? What it means to be lower? Everybody is equal. So when that happened, I said, this is not right. ਇਹ ਤੁਹਾਡੇ ਹੁੰਦਿਆਂ ਹੋਏ ਆਏ ਸੀਗੇ ਆਫਿਸ ਦੇ ਵਿੱਚ? Did they talk to you directly? Yeah, and then they said that we would do everything we can to get rid of you. They were funding my opponent, which was the council member Andre Gonzalez at that time, and they said we're going to continue fundraising. And I said, you know what? I didn't say anything. All I said was, now we're ending the meeting. मैं बस यही आके the meeting. Can you tell us कौन ਸੀਗੇ ਉਹ? I cannot disclose at this time. Still investigation is going on? Still an investigation. Is the local police department or other agency is working on this? Do you think it's directly from India? I don't know. At that time, we didn't know anything about the DOJ stuff. At that time, we didn't know anything about what happened in Canada. So at that time, I
honestly did not know, and even now I don't know. What were your next steps? ਅੱਗੇ ਫਿਰ ਕੀ ਕੀਤਾ ਤੁਸੀਂ ਜਦੋਂ ਤੁਹਾਨੂੰ ਇਦਾਂ ਆ ਕੇ ਇਸ ਤਰੀਕੇ ਦੇ ਨਾਲ will get rid of you? It's like a blatant threat. You know, for someone like me, I work in addiction medicine, so I have rough patients all the time. I've always used to, you know, threats, especially Dr. Deepesha, especially as a, you know, psychiatric care. You know, I'm used to these situations. I'm not justifying it, but I'm used to seeing these situations. So I didn't overreact. I've just Calmly said said the meeting is a over. meeting is over, and we reported it, and that's it. Doesn't deter me from the work that I'm doing. It's just noise. It's just noise, and it does nothing to further the work that I'm doing, so I don't need to focus on it. ਪੰਜਾਬੀ 'ਚ ਇੱਕ ਕਹਾਵਤ ਆ, ਹਾਥੀ ਲੰਘ ਜਾਂਦੇ ਕੁੱਤੇ ਭੌਂਕਦੇ ਰਹਿੰਦੇ। Bilkul. Yes, that's yeah. I have to say yeah. ਧਿਆਨ ਰੱਖਿਓ ਹੁਣ ਆਪਣਾ ਸਾਰੇ ਜਣੇ। Like we need you, we need your voice, we need you in there, we need you at more higher places. You know, I will. मैं पहला भी आख्या सी, the Congresswoman Catherine Clark, who is the Democratic whip, she came and she said exactly that. And I told her, I said, for me, this is an honor. I will go wherever my community needs me to go. Eh janam tumhare likha hai Rabba. Wherever God needs me to go, I'm ready to go. But He will show me the way. ਆਪਣੀ ਕਮਿਊਨਿਟੀ ਕਈ ਛੋਟੇ-ਛੋਟੇ ਮਸਲਿਆਂ ਤੇ ਡਿਵਾਈਡਡ ਹੋ ਜਾਂਦੀ ਆ। There is a lot of infighting. ਜਦ ਕਿ ਆਪਣੇ ਸਾਹਮਣੇ ਇੱਕ ਬਹੁਤ ਵੱਡਾ ਬੈਟਲ ਆ, ਵਾਰ ਆ ਜਿਹੜੀ ਆਪਾਂ ਲੜਨੀ ਆ। ਕੀ ਕਹਿਣਾ ਚਾਹੁੰਦੇ ਕਮਿਊਨਿਟੀ ਨੂੰ? Bas, you know, same thing I said inside the Gurdwara today. Meri yahi ek beinti hai कि सारे जाने एक छोटी छोटी लड़ाइयाँ छड्डो, because ये लड़ाई at this moment बहुत वड्डी है, and we need to unite. नहीं तो असी ये वड्डी लड़ाई हार जाना है if we don't unite. So छोटे छोटे लड़ाइयाँ छड्डो, क्योंकि जे असी हुण हार गए, साडी कौम दी future is going to be very bad. We have bigger enemies. We have much bigger things to do right now. ਥੈਂਕ ਯੂ ਡਾਕਟਰ ਜਸਮੀਤ ਬੈਂਸ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੇ ਵਿਸ਼ ਯੂ ਗੁੱਡ ਲੱਕ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ੇ, ਤੇ ਇਦਾਂ ਹੀ ਕੌਮ ਦੀ ਸੇਵਾ ਕਰਦੇ ਰਹੋ। ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।